ਕਹਿੰਦੇ ਵੀ ਕਈ ਵਾਰੀ ਬੰਦਾ ਜਿਹੜਾ ਆ ਉਹ ਤੁਸੀਂ ਭਲਾ ਕਰਨ ਦੀ ਸੋਚਦੇ ਆ ਪਰ ਉਹਦਾ ਆਪਣੇ ਬੁਰਾ ਹੋ ਜਾਂਦਾ ਆ। ਜੁੱਬਾ ਸਿਟੀ ਤੋਂ ਇੱਕ ਬੜੀ ਮਾੜੀ ਖਬਰ ਆ ਰਹੀ ਆ। ਸਟਰ ਕਾਉਂਟੀ ਜੁੱਬਾ ਸਿਟੀ ਦੇ ਵਿੱਚ 2 ਦਿਨ ਪਹਿਲਾਂ ਇੱਕ ਬੰਦਾ ਕਾਰ ਦੇ ਉੱਤੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਇੱਕ ਐਸਯੂਵੀ ਜੋ ਸੀ ਹਟਚਿਸਨ ਰੋਡ ਤੇ ਸਾਊਥ ਜਾਰਜ ਵਾਸ਼ਿੰਗਟਨ ਬੁਲੇਵਾਰਡ ਤੇ ਉਹਦੇ ਲਾਗੇ ਇੱਕ ਐਸਯੂਵੀ ਖੜਾ ਸੀ ਤੇ ਇੱਕ ਬਾਹਰ ਲੇਡੀ ਖੜੀ ਸੀ ਤੇ ਉਸਨੇ ਸੋਚਿਆ ਵੀ ਸ਼ਾਇਦ ਇਸ ਦਾ ਜਿਹੜੀ ਆ ਕਾਰ ਆ ਉਸ ਦੀ ਕੋਈ ਪ੍ਰੋਬਲਮ ਆ ਤੇ ਮੈਂ ਇਸ ਨੂੰ ਇੱਥੇ ਪਾਰਕ ਕਰਕੇ ਆਪਣੀ ਕਾਰ ਤੇ ਹੈਲਪ ਕਰ ਦਿੰਦਾ। ਤੇ ਜਦੋਂ ਕਹਿੰਦਾ ਵੀ ਮੈਂ ਉੱਤਰ ਕੇ ਗਿਆ ਹੈਲਪ ਕਰਨ ਤੇ ਉਸ ਐਸਯੂਵੀ ਜਿਹੜੀ ਕਾਰ ਸੀ ਉਹਦੇ ਵਿੱਚੋਂ 2 ਬੰਦੇ ਜਿਹੜੇ ਨਿਕਲੇ ਬਾਹਰ, ਇੱਕ ਦੇ ਕੋਲ ਗਨ ਸੀ ਤੇ ਇੱਕ ਦੇ ਕੋਲ ਨਾਈਫ ਸੀਗੀ। ਸੋ ਦੋਨਾਂ ਨੇ ਹੀ ਉਸ ਬੰਦੇ ਨੂੰ ਜਿਹੜਾ ਹੈਲਪ ਕਰਨ ਵਾਲਾ ਸੀ ਜਿਪ ਟਾਈ ਦੇ ਨਾਲ ਉਹਦੀਆਂ ਲੱਤਾਂ ਬੰਨ੍ਹ ਦਿੱਤੀਆਂ ਤੇ ਉਹਦੇ ਉੱਤੇ ਗੈਸ ਪਾ ਕੇ ਉਹਨੂੰ ਅੱਗ ਲਾ ਦਿੱਤੀ। ਉਹਦਾ ਅੱਗ ਲਾਉਣ ਤੋਂ ਪਹਿਲਾਂ ਉਹਦੀ ਕਾਰ ਵੀ ਲੈ ਗਏ, ਚੋਰੀ ਕਰ ਲਈ ਤੇ ਉਹਦਾ ਵਾਲਟ ਵੀ ਚੋਰੀ ਕਰ ਲਿਆ। ਲੱਕਲੀ ਬੰਦਾ ਥੋੜਾ ਹਿੰਮਤੀ ਸੀ ਤੇ ਉਹ ਆਪਣੇ ਆਪ ਮਿੱਟੀ ਦੇ ਵਿੱਚ ਘੁੰਮ ਫਿਰ ਕੇ ਜਿੱਦਾਂ ਆਪਣੀ ਬੋਡੀ ਨੂੰ ਘੁਮਾ ਕੇ ਤਾਂ ਉਹ ਅੱਗ ਬੁਝਾਉਣ 'ਚ ਕਾਮਯਾਬ ਹੋ ਗਿਆ ਤੇ ਸਮਹਾਉ ਉਹਦਾ ਫੋਨ ਉਹਦੇ ਕੋਲੇ ਸੀ ਤੇ ਉਹ ਪੁਲਿਸ ਨੂੰ ਕਾਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ। ਤੇ ਜਦੋਂ ਪੁਲਿਸ ਉੱਥੇ ਪਹੁੰਚੀ ਤੇ ਉਹ ਕਾਫੀ ਇੰਜਰਡ ਸੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਹ ਬਚ ਗਿਆ। ਪਰ ਦੇਖੋ ਹੁਣ ਜੇ ਇਦਾਂ ਦਾ ਕੰਮ ਹੋਣ ਲੱਗ ਪਿਆ ਤਾਂ ਕਿਹੜਾ ਬੰਦਾ ਕਿਸੇ ਦੀ ਹੈਲਪ ਕਰੂਗਾ। ਤੇ 33 ਇਹ ਦੱਸਿਆ ਸਾਲਾਂ ਜਾ ਦਾ ਰਿਹਾ ਸੀ। ਵੀ ਮਿਡਲ ਈਸਟਰਨ ਲੁੱਕ ਵਾਲੇ ਲੋਕ ਸੀਗੇ ਇਹ ਤਿੰਨੇ ਜਾਣੇ ਤੇ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਉੱਥੇ ਦੀ ਜੋ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਹੈ 530 822 2310 ਇੱਥੇ ਕਾਲ ਕਰ ਸਕਦੇ ਹੋ। ਜੀ ਬਿਲਕੁਲ 33 ਸਾਲਾਂ ਦਾ ਸੀ ਉਹ ਬੰਦਾ ਜਿਹਦੇ ਨਾਲ ਇਹ ਕਾਰਜੈਕਿੰਗ ਕਰਨ ਦੀ ਜਿਹੜੀ ਕਹਿ ਲਓ ਵੀ ਇਹ ਕੋਸ਼ਿਸ਼ ਕੀਤੀ ਗਈ ਜ਼ਿਪ ਟਾਈ ਦੇ ਨਾਲ ਜਿਹੜਾ ਉਸਨੂੰ ਬੰਨਿਆ ਤੇ ਉਸਨੂੰ ਅੱਗ ਜਿਹੜੀ ਉਹ ਲਾਈ ਗਈ। ਸੋ ਬੜੀ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ ਤੇ ਪਤਾ ਨਹੀਂ ਕੀ ਇਸ ਦੇ ਪਿੱਛੇ ਹੋਊਗਾ। ਹੁਣ ਪੁਲਿਸ ਜਾਂਚ ਤਾਂ ਜਿਹੜੀ ਇਸ ਦੇ ਵਿੱਚ ਕਰ ਰਹੀ ਆ ਤੇ ਕੀ ਇਸ ਦੇ ਵਿੱਚੋਂ ਨਿਕਲਦਾ। ਪਰ ਬੜੀ ਅਫਸੋਸ ਵਾਲੀ ਜਿਹੜੀ ਗੱਲ ਆ, ਲੋਕਾਂ ਨੂੰ ਚੰਗੇ ਕੰਮ ਕਰਨ ਤੋਂ ਰੋਕਣ ਵਾਲੀ ਇੱਦਾਂ ਲੱਗਦਾ ਵੀ ਜਿਹੜੀ ਇਹ ਚੀਜ਼ ਹੋਈ ਆ। ਅਗਲੀ ਜਿਹੜੀ ਹਰਜੀਤ ਸਿੰਘ ਜੀ ਖਬਰ ਕਰਦੇ ਜਾਈਏ, ਸੁਪਰੀਮ ਕੋਰਟ ਦੇ ਦੁਆਰਾ ਜਿਹੜਾ ਕੈਲੀਫੋਰਨੀਆ ਦਾ ਫਲੇਵਰਡ ਟੋਬੈਕੋ ਬੈਨ ਆ ਉਸ ਨੂੰ ਉਹ ਬਲੌਕ ਕਰਨ ਤੋਂ ਉਹਨਾਂ ਨੇ ਨਾ ਕਰ ਦਿੱਤਾ ਆ। ਰੀਸੈਂਟਲੀ ਪ੍ਰੋਪੋਜੀਸ਼ਨ ਕੈਲੀਫੋਰਨੀਆ ਦੇ ਵਿੱਚ ਹੋਈ ਸੀ ਜਿਸ ਨੂੰ 2/3 ਬਹੁਮਤ ਦੇ ਨਾਲ ਲੋਕਾਂ ਨੇ ਕਿਹਾ ਸੀਗਾ ਵੀ ਜਿਹੜਾ ਫਲੇਵਰਡ ਟੋਬੈਕੋ ਆ ਉਹਨਾਂ ਨੂੰ ਬੈਨ ਕਰ ਦੇਣਾ ਚਾਹੀਦਾ ਆ ਕੈਲੀਫੋਰਨੀਆ 'ਚ। ਇਸ ਦੇ ਉਲਟ ਆਰਜੀ ਰੈਨਲਡਸ ਤੇ ਹੋਰ ਜਿਹੜੀਆਂ ਟੋਬੈਕੋ ਕੰਪਨੀਜ਼ ਆ ਉਹਨਾਂ ਨੇ ਹਾਈ ਕੋਰਟ ਦੀ ਸੁਪਰੀਮ ਕੋਰਟ ਦੀ ਜਿਹੜੀ ਆ ਇੰਟਰਵੈਂਸ਼ਨ ਦੀ ਜਿਹੜੀ ਉਹ ਮੰਗ ਕੀਤੀ ਸੀ। ਹੁਣ ਇਹ ਜਿਹੜਾ ਬੈਨ ਆ 21 ਦਸੰਬਰ ਤੋਂ ਲਾਗੂ ਹੋਣ ਜਾ ਰਿਹਾ ਹੈਗਾ ਆ। ਸੋ ਕੈਲੀਫੋਰਨੀਆ ਦੇ ਉੱਤੇ ਇਹਨਾਂ ਕੰਪਨੀਜ਼ ਦੇ ਦੁਆਰਾ ਕੋਸ਼ਿਸ਼ ਸੀ ਵੀ ਇਹ ਜਿਹੜਾ ਬੈਨ ਨੂੰ ਇਨਫੋਰਸ ਨਾ ਕਰ ਸਕਣ ਫਲੇਵਰ ਟੋਬੈਕੋ ਪ੍ਰੋਡਕਟਸ ਦੇ ਉੱਤੇ, ਪਰ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਇਸ ਬੈਨ ਨੂੰ ਬਲੌਕ ਨਹੀਂ ਲਾਉਣਗੇ। ਸੋ ਕੈਲੀਫੋਰਨੀਆ ਦੇ ਵਿੱਚ 21 ਜਿਹੜੀ ਹੈ ਦਸੰਬਰ ਤੋਂ ਬਾਅਦ ਦੇ ਵਿੱਚ ਜਿਹੜੇ ਫਲੇਵਰ ਟੋਬੈਕੋ ਪ੍ਰੋਡਕਟਸ ਆ ਬੇਸਿਕਲੀ ਉਸ ਦੇ ਉੱਤੇ ਬੈਨ ਲੱਗ ਜਾਵੇਗਾ। ਤੇ ਸੋ ਹੁਣ ਦੇਖੋ ਵੀ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਜਿਹੜੇ ਸਪੋਰਟ ਕਰਦੇ ਨੇ ਇਸ ਬੈਨ ਨੂੰ ਉਹਨਾਂ ਦਾ ਇਹ ਮੰਨਣਾ ਹੈ ਤੇ ਇਹ ਕਹਿਣਾ ਆ ਵੀ ਇੱਦਾਂ ਬੈਨ ਲਗਾਉਣ ਦੇ ਨਾਲ ਜਿਹੜੀ ਟੀਨ ਸਮੋਕਿੰਗ ਇਸ ਟਾਈਮ ਲਗਾਤਾਰ ਵੱਧ ਰਹੀ ਆ ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇਗਾ। ਆਪਣੇ ਗੁਆਂਢੀ ਮੁਲਕ ਕੈਨੇਡਾ ਦੀਆਂ ਆਪਾਂ 2 ਬੜੀਆਂ ਮਾੜੀਆਂ ਖਬਰਾਂ ਸਵੇਰੇ ਵੀ ਦਿੱਤੀਆਂ ਸੀਆਂ। ਹੁਣ ਇੱਕ ਹੋਰ ਬੜੀ ਮਾੜੀ ਖਬਰ ਆ ਰਹੀ ਆ ਵੀ ਕੁਛ ਘੰਟੇ ਪਹਿਲਾਂ ਅੱਜ 26 ਸਾਲਾਂ ਦਾ ਰਮਨਪ੍ਰੀਤ ਸੋਹੀ ਉਹ ਟਰੱਕ ਦੇ ਵਿੱਚ ਜਾ ਰਿਹਾ ਸੀ ਤੇ ਜਦੋਂ ਉਹਦੀ ਟਰੱਕ ਦੀ ਬੈਕ ਲਾ ਰਿਹਾ ਸੀ ਤੇ ਟਰਾਲਾ ਖੁੱਲਣ ਦੇ ਦੌਰਾਨ ਉਹ ਕੰਧ ਦੇ ਵਿਚਾਲੇ ਆ ਗਿਆ ਤੇ ਉਹਦੇ ਵਿੱਚ ਆਉਣ ਦੇ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ। 8 ਸਾਲ ਪਹਿਲਾਂ ਰਮਨਪ੍ਰੀਤ ਸਿੰਘ ਕੈਨੇਡਾ ਆਇਆ ਸੀ ਤੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਤੇ ਉਹਦਾ ਪਿੰਡ ਕੁੱਪ ਕਲਾਂ ਦੇ ਨਾਰੋ ਮਾਜਰਾ ਨਾਲ ਸੰਬੰਧਿਤ ਸੀ ਤੇ ਅਗਲੇ ਮਹੀਨੇ ਜਨਵਰੀ 'ਚ ਉਸਨੇ ਆਪਣਾ ਵਿਆਹ ਕਰਨ ਜਾਣਾ ਸੀ।